अस्सलाम वालेकुम शम्स भाई की हाल चाल है ठीक ठाक हो। वालेकुम सलाम। हाजी साहब बिल्कुल ठीक ठाक। तुसी सुनाओ, सब हैरियत है? अल्लाह ਦਾ ਸ਼ੁਕਰ ਜੇ ਸਭ ਖੈਰ ਖਰੀਅਤ ਹੈ। ਅੱਜ ਅਲੀ ਨੂੰ ਟੈਕਸੀ ਦੇ ਕੰਮ ਤੇ ਪਾਇਆ ਹੈ ਤੇ ਅੱਜ ਪਹਿਲਾ ਦਿਨ ਹੈ ਉਹਦਾ। ਵੇਖੋ ਹੁਣ ਕੀ ਕਰਦਾ ਉਹ। हाजी साहब टैक्सी का काम तो ठीक है, तुसी ओदी पढ़ाई क्यों छुडवाई है? ਪਰ ਹਾਲਾਤ ਇੰਜ ਦੇ ਨੇ ਕਿ ਹੁਣ ਜਿਹੜਾ ਨਾ ਪੈਸੇ ਕਮਾਉਣਾ ਜ਼ਰੂਰੀ ਹੈ ਤੇ ਸੌਖਾ ਕੰਮ ਵੀ ਹੈ ਤੇ ਜਿਸ ਟਾਈਮ ਮਰਜ਼ੀ ਗੱਡੀ ਲੈ ਕੇ ਨਿਕਲ ਜਾਓ ਤੇ ਕਮਾਈ ਵੀ ਜਿਹੜੀ ਹੈ ਉਹ ਜਲਦੀ ਜਲਦੀ ਲੱਭ ਜਾਂਦੀ ਹੈ। हाजी साहब वक्ती तौर पर टैक्सी चलाना ठीक है, पर तुसी अली दे मुस्तकबल के बारे सोचो। अगर कंप्यूटर की फील्ड में 6 महीने ला लवे तो बेहतर नौकरी हासिल कर सकता है। ਹਰ ਬੰਦੇ ਦੀ ਕਿਸਮਤ ਵਿੱਚ ਨੌਕਰੀਆਂ ਤੇ ਵੱਡੇ ਵੱਡੇ ਅਹੁਦੇ ਨਹੀਂ ਹੁੰਦੇ ਤੇ ਜੋ ਵੀ ਮਿਲੇ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ। हाजी साहब टेक्नोलॉजी का दौर है तो कंपनियां नूं फ्रंट एंड डिवेलपरां की लोड़ रहिंदी है। वैबसाइट एप्लीकेशन तो बनदी ही रहिंदियां ने। ਸਾਰੇ ਵੱਡੇ ਵੱਡੇ ਪੜ੍ਹੇ ਲਿਖੇ ਬੰਦੇ ਜਿਹੜੇ ਨੇ ਉਹਨਾਂ ਦਾ ਕੰਮ ਹੈ ਤੇ ਅਲੀ ਨੂੰ ਤੇ ਕੋਈ ਸ਼ੌਕ ਵੀ ਕੋਈ ਨਹੀਂ ਕੰਪਿਊਟਰ ਦਾ। ਉਹਨੇ ਕਦੀ ਐਡਾ ਧਿਆਨ ਵੀ ਨਹੀਂ ਕੀਤਾ ਇੱਧਰ। हाजी साहब अजकल फ्रंट एंड डेवलपमेंट का बड़ा काम है। अगर वो जना कोर्स कर लेंदा है तो फ्रीलांसिंग भी कर सकता है तो किसी कंपनी की नौकरी भी लभ जाती है उन्हें। ਇਹ ਤਾਂ ਬੜੀ ਦਿਲਚਸਪ ਗੱਲ ਹੈ ਤੇ ਪਰ ਅਲੀ ਇਹ ਸਿੱਖੇ ਦਾ ਕਿੱਥੋਂ। ਬਾਰਸਲੋਨਾ 'ਚ ਬਹੁਤ ਸਾਰੇ ਸਕੂਲ ਸਿਖਾ ਰਹੇ ਨੇ ਤੇ ਉਸ ਤੋਂ ਇਲਾਵਾ ਤੁਸੀਂ YouTube ਤੋਂ ਬਿਲਕੁਲ ਫ੍ਰੀ ਵੀ ਸਿੱਖ ਸਕਦੇ ਹੋ। ਵਾਕਈ ਤੁਸੀਂ ਸਮਝਦੇ ਹੋ ਕਿ ਟੈਕਸੀ ਤੋਂ ਬਿਹਤਰ ਹੈ। ਜੀ ਬਿਲਕੁਲ। 2 ਸਾਲ ਬਾਅਦ ਉਹ ਇੱਕ ਅੱਛੀ ਕੰਪਨੀ 'ਚ ਕੰਮ ਕਰ ਰਿਹਾ ਹੋਏਗਾ, ਵਧੀਆ ਤਨਖਾਹ ਲੈਂਦਾ ਹੋਏਗਾ ਪਿਆ, ਜਾਂ ਆਪਣਾ ਕੰਮ ਵੀ ਕਰ ਸਕਦਾ ਹੈ। ਕਮ ਸੇ ਕਮ ਉਹਨੂੰ ਇੱਕ ਮੌਕਾ ਦੇ ਦੇਣਾ ਚਾਹੀਦਾ ਨਾ। ਸੋਚਨੇ ਆ ਅਲੀ ਨਾਲ ਸਲਾਹ ਕਰਨੇ ਆ ਤੇ ਵੇਖਨੇ ਆ ਕੀ ਆਂਦਾ ਹੈ ਤੇ ਫਿਰ ਤੁਹਾਨੂੰ ਜਿਹੜਾ ਨਾ ਦੱਸਾਂਗੇ। ਸ਼ੁਕਰੀਆ ਸ਼ਮਸ ਭਾਈ ਤੇ ਜਿਹੜਾ ਨਾ ਫਿਰ ਰਾਬਤਾ ਕਰਨੇ ਆ ਅਸੀਂ ਤੁਹਾਡੇ ਨਾਲ।